ਦੋਸਤੋ ਕਾਸ਼ ਅੱਜ ਮੇਰਾ ਬਹੁਤ ਜ਼ਿਆਦਾ ਦਿਲ ਸੀ ਕਿ ਮੈਂ ਤੁਹਾਡੇ ਅੱਗੇ ਖਬਰ ਦਿੰਦਾ। ਅੱਜ ਮੈਂ ਖਬਰ ਦੇ ਰਿਹਾ ਹੁੰਦਾ ਕਿ ਪਿਸ਼ਾਵਰ ਅਟੈਕ ਜਿਹੜਾ ਹੋਇਆ ਉਹਦੇ ਵਿੱਚ ਜਿਹੜੇ ਲੋਕ ਜਾਂ ਦਹਿਸ਼ਤਗਰਦ ਮੁਲਵਸ ਸਨ ਉਹ ਗ੍ਰਿਫਤਾਰ ਹੋ ਗਏ। ਲੇਕਿਨ ਮੈਨੂੰ ਲੱਗਦਾ ਹੈ ਕਿ ਆਪਣੀ ਤੇ ਆਪਣੇ ਮੁਲਕ ਦੀ ਨਾ ਕਿਸਮਤ ਕੋਈ ਜ਼ਿਆਦਾ ਅੱਛੀ ਨਹੀਂ ਜਾ ਰਹੀ ਕਿ ਆਪਾਂ ਨੂੰ ਮੈਨੂੰ ਇਹ ਖਬਰ ਨਹੀਂ ਮੈਂ ਤੁਹਾਨੂੰ ਦੇ ਸਕਦਾ। ਖਬਰ ਮੈਂ ਤੁਹਾਨੂੰ ਇਹ ਦੇ ਰਿਹਾ ਕਿ ਸ਼ੇਖ ਰਸ਼ੀਦ ਤੇ ਇਮਰਾਨ ਰਿਆਜ਼ ਖਾਨ ਨੂੰ ਗ੍ਰਿਫਤਾਰ कर लिया गया। सबसे पहली खबर यह है कि आसिफ अली जरदारी पर साजिश का इल्ज़ाम, साबिक वजीर दाखिला शेख रशीद को गिरफ्तार कर लिया गया। होया इस तरह कि कुछ दिन पहले इमरान खान ने इल्ज़ाम लाया आसिफ अली जरदारी ते कि कराची तो पैसे एक दहशतगर्द तंजीम ਨੂੰ ਦੇ ਰਿਹਾ ਤੇ ਮੈਨੂੰ ਮਰਵਾਉਣ ਦੀ ਉਹ ਸਾਜ਼ਿਸ਼ ਕਰ ਰਿਹਾ ਹੈ ਆਸਿਫ ਅਲੀ ਜ਼ਰਦਾਰੀ। ਤੇ ਇਸੇ ਗੱਲ ਨੂੰ ਕੋਟ ਕਰਦੇ ਹੋਏ, ਇਸ ਗੱਲ ਨੂੰ ਰਿਪੀਟ ਕਰਦੇ ਹੋਏ ਸ਼ੇਖ ਰਸ਼ੀਦ ਨੇ ਵੀ ਕਹਿ ਦਿੱਤਾ ਕਿ ਇਹ ਇਮਰਾਨ ਖਾਨ ਠੀਕ ਕਹਿ ਰਹੇ ਨੇ। ਆਸਿਫ ਅਲੀ ਜ਼ਰਦਾਰੀ ਵਾਕਈ ਇਮਰਾਨ ਖਾਨ ਨੂੰ ਮਰਵਾਉਣ ਦੀ ਸਾਜ਼ਿਸ਼ ਮੁਲਵਸ ਹੈ ਤੇ ਉਹ ਪੈਸੇ ਦੇ ਰਿਹਾ ਤੇ ਉਹਦੇ ਤੇ ਕੇਸ ਕਰ ਦਿੱਤਾ ਗਿਆ। ਇੱਕ ਨਾਮਾਲੂਮ ਆਦਮੀ ਨੇ ਕੇਸ ਕੀਤਾ, ਮਤਲਬ ਕਿ ਇੱਕ ਆਮ ਆਦਮੀ ਨੇ ਜਿਹਦਾ ਮੀਡੀਆ ਤੇ ਨਾਮ ਨਹੀਂ ਆਇਆ, ਉਹਨੇ ਕੇਸ ਕੀਤਾ ਤੇ ਉਹਦੇ ਵਿੱਚ ਸ਼ੇਖ ਰਸ਼ੀਦ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਦੋਸਤੋ ਮੈਨੂੰ ਨਾ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਆਪਾਂ ਜਦੋਂ ਪੁਲਿਸ ਸਟੇਸ਼ਨ FIR ਕਰਵਾਉਣ ਜਾਈਦੀ ਹੈ ਨਾ, ਆਪਣੇ ਜੋ ਥਾਣਾ ਕਲਚਰ ਹੈ ਜਾਂ ਜੋ ਆਪਣੇ ਕਾਨੂੰਨ ਦਾ ਹਾਲਾਤ ਨੇ ਨਾ, ਅੱਜ ਕੱਲ ਇੱਕ FIR ਕਰਵਾਉਣ ਵਾਸਤੇ ਆਪਾਂ ਨੂੰ ਕਿਹੜੀ ਸਟੇਜਿਸ ਤੋਂ ਗੁਜ਼ਰਨਾ ਪੈਂਦਾ ਹੈ। 1000 ਇਨਵੈਸਟੀਗੇਸ਼ਨਸ ਹੁੰਦੀਆਂ ਨੇ, 1000 ਪੁੱਛਗਛ ਹੁੰਦੀ, ਫਿਰ ਜਾ ਕੇ ਆਪਣੀ FIR ਹੁੰਦੀ। ਠੀਕ ਹੈ, ਬਾਜ਼ ਔਕਾਤ ਹੁੰਦੇ ਤੇ ਫਿਰ ਕਾਰਵਾਈ ਹੁੰਦੇ ਆਉਂਦਾ ਵੀ ਕਿੰਨੇ ਮਹੀਨੇ ਕਈ ਸਾਲ ਲੰਘ ਜਾਂਦੇ ਨੇ। ਲੇਕਿਨ ਬਾਜ਼ ਔਕਾਤ ਐਵੇਂ ਹੁੰਦਾ ਕਿ ਇੱਕ FIR ਹੁੰਦੀ ਹੈ, ਹਾਲੇ ਉਹ FIR ਹੁੰਦੀ ਜਾਂਦੀ ਹੈ ਤੇ ਇਧਰੋਂ ਉਹ ਕਾਰਵਾਈ ਹੋ ਜਾਂਦੀ ਹੈ। ਇਹ ਜਿਹੜਾ ਦੋਗਲੀ ਪੁਲਿਸੀ ਚੱਲ ਰਹੀ ਹੈ ਨਾ, ਇਹ ਗੱਲ ਦੀ ਮੈਨੂੰ ਹਾਲੇ ਤੱਕ ਸਮਝ ਨਹੀਂ। ਅਗਰ ਤੁਹਾਨੂੰ ਕੋਈ ਸਮਝ ਆ ਰਹੀ ਹੈ ਤੁਸੀਂ ਕਮੈਂਟਸ 'ਚ ਮੈਨੂੰ ਲਾਜ਼ਮੀ ਦੱਸਣਾ। ਬਾਕੀ ਸ਼ੇਖ ਰਸ਼ੀਦ ਤੇ ਮੇਰੇ ਖਿਆਲ 'ਚ ਤੇ ਇਹਦਾ ਅਦਾਲਤ ਦੇ ਵਿੱਚ ਇਹਨਾਂ ਕੋਈ ਕੇਸ ਜ਼ਿਆਦਾ ਪਏਗਾ ਨਹੀਂ, ਕਿਉਂਕਿ ਇਮਰਾਨ ਖਾਨ ਦੀ ਗੱਲ ਉਹਨਾਂ ਨੇ ਰਿਪੀਟ ਕੀਤੀ ਹੈ। ਉਹਨਾਂ ਦੇ ਵਕੀਲ ਨੇ ਵੀ ਥਾਣੇ ਦੇ ਵਿੱਚ ਇਹ ਰਿਪੋਰਟ ਜਮ੍ਹਾਂ ਕਰਵਾਈ ਕਿ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕੀਤੀ, ਮੈਂ ਇਮਰਾਨ ਖਾਨ ਦਾ ਜਿਹੜਾ ਗੱਲ ਕੀਤੀ ਸੀ ਮੈਂ ਉਹਨੂੰ ਵਾਜ਼ਿਆ ਕੀਤਾ ਕਿ ਇਮਰਾਨ ਖਾਨ ਇਹ ਕਹਿ ਰਿਹਾ ਸੀ ਕਿ ਉਹ ਆਸਿਫ ਅਲੀ ਜ਼ਰਦਾਰੀ ਇਮਰਾਨ ਖਾਨ ਨੂੰ ਮਰਵਾਉਣ ਦੀ ਸਾਜ਼ਿਸ਼ ਕਰ ਰਿਹਾ। ਦੂਸਰਾ, ਇੱਕ ਦੋ ਵੀਡੀਓਜ਼ ਵਾਇਰਲ ਹੋ ਰਹੀਆਂ ਸ਼ੇਖ ਰਸ਼ੀਦ ਦੀਆਂ, ਜਿੰਦੇ ਵਿੱਚ ਉਹ FI ਵਾਲੇ ਅਹਿਲਕਾਰ ਕਹਿ ਰਹੇ ਨੇ ਕਿ ਤੁਸੀਂ ਆਪਣਾ ਟੈਸਟ ਵਾਸਤੇ ਆਪਣੇ ਯੂਰੀਨ ਦਾ ਸੈਂਪਲ ਦਿਓ, ਤੇ ਉਹ ਕਹਿ ਰਹੇ ਨੇ ਮੈਨੂੰ ਤੇ ਯੂਰੀਨ ਆਂਦਾ ਨਹੀਂ, ਮੈਨੂੰ ਕੋਈ ਬਿਮਾਰੀ ਹੈ ਇਹ ਉਹ। ਫਿਰ ਸ਼ੇਖ ਰਸ਼ੀਦ ਦਾ ਵਿੱਚ ਇਹ ਵੀ ਕਹਿਣਾ ਸੀ ਤੇ ਮੇਰੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਮੈਂ ਨਸ਼ਾ ਕਰਦੇ ਜਾਂ ਸ਼ਰਾਬ ਜਾਂ ਨਸ਼ੇ ਦੇ ਨਾਲ ਫੜਿਆ ਗਿਆ। ਉਹਨਾਂ ਨੇ ਕਸਮ ਵੀ ਚੁੱਕੀ ਕਿ ਮੈਂ ਕਦੀ ਕੋਈ ਨਸ਼ਾ ਨਹੀਂ ਕੀਤਾ, ਮੈਂ ਬਸ ਸਿਗਾਰ ਪੀਣਾ। ਤੇ ਦੂਸਰਾ, ਜਿਹੜੀ ਆ ਮੇਰਾ ਯੂਰੀਨ ਦਾ ਸੈਂਪਲ ਇਹ ਲੈਣਾ ਚਾਹ ਰਹੇ ਨੇ, ਮੈਂ ਸੈਂਪਲ ਨਹੀਂ ਦੇਵਾਂਗਾ। ਇਹ ਵਿੱਚ ਕੋਈ ਝੂਠੀ ਰਿਪੋਰਟ ਪਾ ਕੇ ਮੇਰੇ ਤੇ ਨਸ਼ਾ ਪਾਣ ਦੀ ਸਾਬਤ ਕਰਨਗੇ ਕਿ ਮੈਂ ਨਸ਼ਾ ਕੀਤਾ ਹੋਇਆ ਸੀ। तो अगली खबर आपने पाकिस्तान वास्ते बहुत ज़्यादा अहम है। IMF की पाकिस्तान में मुआशी इस्लाहात के लिए मिलकर काम करने की यकीन दहानी। ਹੁਣ IMF ਜਿਹੜਾ ਹੈ ਉਹ ਇਮਰਾਨ ਖਾਨ ਕੋਲੋਂ ਵੀ ਦਸਤਖਤ ਕਰਵਾਉਣਾ ਚਾਹ ਰਿਹਾ ਹੈ ਕਿ ਜੋ ਸਿਆਸੀ, ਪਹਿਲੇ ਉਹ ਕਹਿ ਰਹੇ ਨੇ ਕਿ ਸਭ ਨਾਲੋਂ ਪਹਿਲੇ ਸਿਆਸੀ ਤੌਰ ਤੇ ਤੁਸੀਂ ਇਸਤਕਾਮ ਤੇ ਲੈ ਕੇ ਆਓ ਮੁਲਕ ਦੇ ਵਿੱਚ, ਜਾਂ ਦੋਵੇਂ ਸਾਰੀਆਂ ਪਾਰਟੀਆਂ ਮਿਲ ਕੇ ਫੈਸਲਾ ਕਰੋ ਕਿ ਵਾਕਈ ਤੁਸੀਂ IMF ਨਾਲ ਜਿਹੜੀ ਡੀਲ ਕਰਨੀ ਹੈ ਉਹ ਸਾਰੀ ਸਿਆਸੀ ਪਾਰਟੀਆਂ ਦੇ ਤੇ ਮੁਤਫਿਕ ਹੈ ਨੇ ਕਿ ਨਹੀਂ। ਦੋਸਤੋ ਇਹਦੇ ਵਾਸਤੇ ਉਹਨਾਂ ਨੂੰ IMF ਦੀ ਜਿਹੜੀ ਡੀਲ ਹੋਏਗੀ ਉਹਦੇ ਤੇ ਇਮਰਾਨ ਖਾਨ ਦੇ ਸਾਈਨ ਵੀ ਕਰਵਾਉਣੇ ਪੈਣਗੇ। ਮਤਲਬ ਇਮਰਾਨ ਖਾਨ ਦੀ ਉਹਦੇ ਵਿੱਚ ਰਜ਼ਾਮੰਦੀ ਦੀ IMF ਨੇ ਇਹ ਡਿਮਾਂਡ ਕੀਤੀ ਹੈ ਕਿ ਵਾਜ਼ਿਆ ਕਰੋ ਕਿ ਉਹਦੇ ਵਿੱਚ PTI ਦੀ ਵੀ ਰਜ਼ਾਮੰਦੀ ਸ਼ਾਮਿਲ ਹੋਏਗੀ ਕਿ ਨਹੀਂ। ਬਾਕੀ ਇਮਰਾਨ ਖਾਨ ਸਾਈਨ ਕਰਨਗੇ ਜਾਂ ਨਹੀਂ ਕਰਨਗੇ ਉਸ ਚੀਜ਼ ਦਾ ਤੁਸੀਂ ਅੰਦਾਜ਼ਾ ਇੱਥੋਂ ਲਗਾ ਸਕਦੇ ਹੋ ਕਿ ਸ਼ੇਖ ਰਸ਼ੀਦ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਇਮਰਾਨ ਰਿਆਜ਼ ਖਾਨ ਨੂੰ ਵੀ ਗ੍ਰਿਫਤਾਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕੁਝ ਦਿਨ ਪਹਿਲੇ ਫਵਾਦ ਚੌਧਰੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਮਰਾਨ ਖਾਨ ਤੇ 3 ਜਗ੍ਹਾ ਤੋਂ ਮੁਹਾਜ਼ ਖੁੱਲੇ ਹੋਏ ਨੇ। ਇੱਕ ਉਹਨਾਂ ਦੀ ਬੇਟੀ ਦਾ ਜਿਹੜਾ ਕਿ ਨਾਜਾਇਜ਼ ਬੇਟੀ ਦਾ ਕੇਸ ਉਹਨਾਂ ਦੇ ਪਾ ਕੇ ਤੇ ਉਹਨਾਂ ਨੂੰ ਉਹਦੇ ਥਰੂ, ਦੂਸਰਾ ਫੋਰਨ ਫੰਡਿੰਗ ਕੇਸ ਦਾ ਜਿਹੜਾ ਮਾਮਲਾ ਹੈ। ਫੋਰਨ ਫੰਡਿੰਗ ਦੋਸਤੋ ਸਾਰੀ ਜਾਂ ਤੇ ਸਾਰੀ ਇਲੈਕਸ਼ਨ ਕਮਿਸ਼ਨ ਇਹ ਫਿਰ ਇਸ ਤਰ੍ਹਾਂ ਨਾ ਚੱਲੇ, ਫਿਰ ਸਾਰੀ ਪਾਰਟੀਆਂ ਦਾ ਲੈ ਕੇ ਫੋਰਨ ਫੰਡਿੰਗ ਉਹਦੇ ਤੇ ਫੈਸਲਾ ਕਰੇ ਕਿ ਨੂਨ ਲੀਗ ਦੀ ਕਿੱਥੋਂ ਫੰਡਿੰਗ ਆਂਦੀ ਰਹੀ ਹੈ, PTI ਦੀ ਕਿੱਥੋਂ ਆਂਦੀ ਰਹੀ ਹੈ ਜਾਂ ਬਾਕੀ ਪਾਰਟੀਆਂ ਦੀ ਕਿੱਥੋਂ ਆਂਦੀ ਰਹੀ। ਕਿਹਾ ਇਹ ਜਾਂਦਾ ਹੈ ਕਿ PTI ਦੀ ਤਾਂ ਫਿਰ ਵੀ ਚਲੋ ਕੋਈ ਸ਼ਫਾਫ ਹੈਗੀ ਹੈ, ਜਿਹੜੀ ਲੋਕ ਬਾਹਰੋਂ ਓਵਰਸੀਜ਼ ਪਾਕਿਸਤਾਨੀ ਨੇ ਜਾਂ ਕੰਪਨੀਜ਼ ਫੰਡ ਕਰਦੀਆਂ ਪਾਰਟੀ ਨੂੰ। ਲੇਕਿਨ ਨੂਨ ਦੀ ਲੀਗ ਦੀ ਅਗਰ ਸਾਹਮਣੇ ਆ ਗਈ ਨਾ ਫੋਰਨ ਫੰਡਿੰਗ, PTI ਤੇ ਸ਼ਾਇਦ ਬਚ ਜਾਵੇ ਲੇਕਿਨ ਨੂਨ ਲੀਗ ਕਦੀ ਨਹੀਂ ਬਚੇਗੀ। ਇਹ ਜੋ ਸੁਣਨ ਚ ਆ ਰਿਹਾ, ਜੋ ਰਿਪੋਰਟਸ ਨੇ ਦੋਸਤੋ। ਉਸ ਤੋਂ ਬਾਅਦ ਤੀਸਰਾ ਕੇਸ ਉਹਨਾਂ ਤੇ ਪਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਤੋਸ਼ਾਖਾਨਾ ਦੇ ਵਿੱਚ ਵੀ ਲਾਹੌਰ ਹਾਈ ਕੋਰਟ ਨੇ ਕਿਹਾ ਕਿ ਜੀ ਸਾਰੀ ਹੁਣ ਤੱਕ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਜਿਹੜੇ ਉਹਨਾਂ ਨੇ ਗਿਫਟ ਲਏ ਨੇ, ਜਿਹੜੇ ਪਹਿਲੇ ਵੀ ਹੁਕਮਰਾਨ ਆਏ ਨੇ, ਉਹਨਾਂ ਸਾਰਿਆਂ ਦੀ ਲਿਸਟ ਜਾਰੀ ਕੀਤੀ ਜਾਵੇ। ਤੇ ਹਕੂਮਤ ਨੇ ਕਿਹਾ ਨਹੀਂ ਇਹਦੇ ਨਾਲ ਨਾ ਫਿਰ ਆਪਣੀ ਕੌਮੀ ਬਦਨਾਮੀ ਹੋਏਗੀ।
ਉਹਦੇ ਨਾਲ ਕੌਮੀ ਬਦਨਾਮੀ ਹੋਏਗੀ, ਲੇਕਿਨ ਇਮਰਾਨ ਖਾਨ ਦੀ ਇੱਕ ਘੜੀ ਨੂੰ ਬੁਨਿਆਦ ਬਣਾ ਕੇ ਤੇ ਦੋਸਤੋ ਇਹ ਚੀਜ਼ਾਂ ਡਿਸਕਸ ਕਰਨ ਦਾ ਇੰਨਾ ਕੋਈ ਫਾਇਦਾ ਨਹੀਂ, ਕਿਉਂਕਿ ਉਹਨਾਂ ਨੇ ਕੋਈ ਨਾ ਕੋਈ ਵਜ੍ਹਾ ਬਣਾ ਕੇ ਹੁਣ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨਗੇ। ਯਾਰ ਨਾ ਅਹਿਲੀ ਤੇ ਮੈਨੂੰ ਜੋ ਨਜ਼ਰ ਆ ਰਿਹਾ ਕਿ ਨਾ ਅਹਿਲੀ ਤੇ ਇਮਰਾਨ ਖਾਨ ਦੀ ਪੱਕੀ ਹੈ ਨਾ, ਲੋਹੇ ਤੇ ਲਕੀਰ ਹੈ। ਇਸ ਹਾਲਾਤ ਦੇ ਵਿੱਚ ਇਮਰਾਨ ਖਾਨ ਕਿਵੇਂ ਰਜ਼ਾਮੰਦ ਹੋਣਗੇ ਉਹ ਸਾਈਨ ਕਰਨ ਤੇ, ਜਾਂ ਆਈਐਮਐਫ ਦੀ ਜਿਹੜੀ ਡੀਲ ਹੋਏਗੀ ਉਹ ਦੂਸਰੀ ਪਾਰਟੀਆਂ ਨਾਲ ਮਿਲ ਕੇ ਆਈਐਮਐਫ ਨੂੰ ਇੱਕ ਯਕੀਨ ਦਿਲਾਉਣ ਵਾਸਤੇ ਕਿਵੇਂ ਉਹ ਰਜ਼ਾਮੰਦ ਹੋਣਗੇ, ਮੈਨੂੰ ਤੇ ਇਹ ਚੀਜ਼ ਨਜ਼ਰ ਨਹੀਂ ਆ ਰਹੀ। ਬਾਕੀ ਅੱਲਾਹ ਪਾਕ ਪਾਕਿਸਤਾਨ ਤੇ ਰਹਿਮ ਕਰੇ, ਖਬਰਾਂ ਬਹੁਤ ਬੁਰੀਆਂ ਆ ਰਹੀਆਂ ਨੇ। ਅੱਲਾਹ ਕਰੇ ਆਈਐਮਐਫ ਨਾਲ ਡੀਲ ਹੋ ਜਾਵੇ, ਆਪਣੇ ਮੁਲਕ ਨੂੰ ਥੋੜੀ ਜੀ ਸਪੇਸ ਮਿਲੇ, ਕੋਈ ਹਵਾ ਦਾ ਝੋਂਕਾ ਆਵੇ, ਕੋਈ ਆਪਾਂ ਨੂੰ $1 ਅਰਬ $2 ਅਰਬ ਕੁਝ ਮਿਲਣ, ਕੋਈ ਮਹਿੰਗਾਈ ਕਮ ਹੋਵੇ, ਆਮ ਆਵਾਮ ਤੇ ਜਿਹੜਾ ਬੋਝ ਪਾਇਆ ਗਿਆ, ਪੈਟਰੋਲ ਇੰਨਾ ਮਹਿੰਗਾ, ਡਾਲਰ ਇੰਨਾ ਮਹਿੰਗਾ ਹੋ ਗਿਆ, ਉਹਨਾਂ ਨੂੰ ਥੋੜਾ ਜਿਹਾ ਰਿਲੀਫ ਮਿਲੇ, ਅਸੀਂ ਤੇ ਦੁਆ ਕਰ ਸਕਦੇ ਹਾਂ। ਬਾਕੀ ਦੋਸਤੋ ਕਮੈਂਟਸ ਦੇ ਵਿੱਚ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ ਕਿ ਸ਼ੇਖ ਰਸ਼ੀਦ ਤੇ ਇਮਰਾਨ ਰਿਆਜ਼ ਖਾਨ ਦੀ ਜਿਹੜੀ ਗ੍ਰਿਫਤਾਰੀ ਹੋਈ ਉਹਦੇ ਤੁਸੀਂ ਕੀ ਸੋਚਦੇ ਜੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਇਜਾਜ਼ਤ ਦਿਓ, ਅੱਲਾ ਹਾਫਿਜ਼।